ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 23 ਮਈ ਦਿਨ ਮੰਗਲਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ ਅਤੇ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਕਿਹਾ ਜਾ ਰਿਹਾ ਵੀ ਭਾਰਤੀ ਫੌਜ ਨੇ ਪਹਿਲੀ ਵਾਰ ਹਮਲੇ ਦੀ ਵੀਡੀਓ ਜਾਰੀ ਕਰਕੇ ਕਿਹਾ ਵੀ ਪਾਕਿਸਤਾਨ ਲਾਂਚਿੰਗ ਪੈਡ ਜਿਹੜੇ ਉਹ ਤਬਾਹ ਕਰ ਦਿੱਤੇ ਨੇ। ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਬਕਾਇਦਾ ਭਾਰਤੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇੱਕ 20 ਸੈਕਿੰਡ ਦਾ ਵੀਡੀਓ ਰਿਲੀਜ਼ ਕੀਤਾ ਗਿਆ, ਜਿਹਦੇ ਵਿੱਚ 10-11 ਧਮਾਕੇ ਹੁੰਦੇ ਆ। ਦਾਅਵਾ ਇਹ ਕੀਤਾ ਜਾ ਰਿਹਾ ਵਾ ਕਿ ਤਾਰੋਂ ਪਾਰ ਜਿਹੜੇ ਲਾਂਚਿੰਗ ਪੈਡ ਬਣੇ ਹੋਏ ਸਨ ਹੈ ਉਹ ਪਾਕਿਸਤਾਨੀ ਫੌਜਾਂ ਦੇ ਪੋਸਟ ਸਨ। ਉਹ ਦਾਅਵਾ ਕੀਤਾ ਗਿਆ ਕਿ ਉਹ ਜਿਹੜੇ ਪੋਸਟ ਜਿਨ੍ਹਾਂ ਤੋਂ ਲਾਂਚਿੰਗ ਪੈਡ ਦਾ ਕੰਮ ਲਿਆ ਜਾ ਰਿਹਾ ਸੀ, ਮਤਲਬ ਕਿ ਉੱਥੇ ਆ ਕੇ ਜਿਹੜੇ ਜਹਾਦੀ ਅੱਤਵਾਦੀ ਵੱਖਵਾਦੀ ਲੋਕ ਜਿਹੜੇ ਉਹ ਆ ਕੇ ਇਕੱਤਰ ਹੋ ਜਾਂਦੇ ਸਨ ਤੇ ਉਸ ਤੋਂ ਬਾਅਦ ਸਮਾਂ ਪਾ ਕੇ ਸਮਾਂ ਤੱਕ ਕੇ ਉਹ ਇੱਧਰ ਕ੍ਰਾਸ ਕਰ ਜਾਂਦੇ ਸੀ ਬਾਰਡਰ। ਇਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਜਿਹੜੇ ਲਾਂਚਿੰਗ ਪੈਡ ਸੀ, ਉਹ ਜਿਹੜੀਆਂ ਪੋਸਟਾਂ ਸੀ, ਉਹਨਾਂ ਦੇ ਵਿੱਚੋਂ ਇੱਕ ਦੋ ਨੂੰ ਨਿਸ਼ਾਨਾ ਬਣਾ ਕੇ ਉਡਾਇਆ ਗਿਆ। 20 ਸੈਕਿੰਡ ਦਾ ਵੀਡੀਓ 10-11 ਧਮਾਕੇ ਵਿੱਚ ਦਿਖਾਏ ਗਏ ਆ ਔਰ ਇਹ ਪਹਿਲੀ ਵਾਰੀ ਹੋਇਆ ਸ਼ਾਇਦ ਇਸ ਤਰ੍ਹਾਂ ਪਹਿਲੀ ਵਾਰੀ ਰਾਜਕਰਮਵੀਰ ਸਿੰਘ ਜੀ ਵੇਖਣ ਚ ਆਇਆ ਕਿ ਫੌਜ ਨੇ ਅਜਿਹਾ ਕੀਤਾ ਹੋਵੇ ਕਿ ਐਕਸ਼ਨ ਕਰਕੇ ਉਸ ਤੋਂ ਬਾਅਦ ਉਹਦਾ ਵੀਡੀਓ ਜਿਹੜਾ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਅਧਿਕਾਰਤ ਤੌਰ ਤੇ ਜਾਰੀ ਕੀਤਾ ਹੋਵੇ। ਉਂਝ ਇਹ ਤੋਂ ਪਹਿਲਾਂ ਚੰਦ ਕੁ ਦਿਨ ਪਹਿਲਾਂ ਇੱਕ ਇਸੇ ਤਰ੍ਹਾਂ ਦਾ ਵੀਡੀਓ, ਬਿਲਕੁਲ ਸਿਮਿਲਰ ਇਸੇ ਤਰ੍ਹਾਂ ਦਾ ਵੀਡੀਓ ਚਰਚਾ ਦੇ ਵਿੱਚ ਆਇਆ ਸੀ ਤੇ ਭਾਰਤੀ ਚੈਨਲਾਂ ਨੇ ਇਹ ਕਹਿ ਕੇ ਪ੍ਰਚਾਰਿਆ ਸੀ ਕਿ ਭਾਰਤ ਨੇ ਫੌਜੀਆਂ ਦੇ ਕੱਟੇ ਹੋਏ ਸਿਰਾਂ ਦਾ ਬਦਲਾ ਲੈ ਲਿਆ। ਪਰ ਬਾਅਦ ਵਿੱਚ ਉਹ ਵੀਡੀਓ ਜਿਹੜਾ ਜਾਂਚ ਪੜਤਾਲ ਚ ਪੁਰਾਣਾ ਪਾਇਆ ਗਿਆ ਔਰ ਇਸ ਵੀਡੀਓ ਤੇ ਵੀ ਇਸੇ ਕਰਕੇ ਹੀ ਕਈ ਸਵਾਲ ਉੱਠਦੇ ਪਏ ਆ। ਇੱਕ ਤੇ ਇਹ ਆ ਕਿ ਵੀਡੀਓ ਦੀ ਪ੍ਰਮਾਣਤਾ ਨੂੰ ਲੈ ਕੇ ਕੁਝ ਸਵਾਲ ਪ੍ਰਮਾਣਤਾ ਨੂੰ ਲੈ ਕੇ ਆ ਕਿ ਕੀ ਇਹ ਵੀਡੀਓ ਸੱਚੀ ਹੈ, ਕਿਉਂਕਿ ਜਿਹੜਾ ਪਹਿਲਾ ਝੂਠ ਪ੍ਰਚਾਰਿਆ ਭਾਰਤੀ ਮੀਡੀਆ ਨੇ ਉਹਨੇ ਇਸ ਦੁਵਿਧਾ ਨੂੰ ਹੋਰ ਵੀ ਧੂਣ ਸਵਾਇਆ ਕਰ ਦਿੱਤਾ। ਦੂਜਾ ਸਵਾਲ ਇਹ ਉੱਠਦਾ ਪਿਆ ਕਿ ਫੌਜੀ ਰਣਨੀਤੀ ਦੇ ਲਿਹਾਜ਼ ਨਾਲ ਕੀ ਇਹ ਠੀਕ ਆ, ਕਿਉਂਕਿ ਹੁਣ ਤੋਂ ਪਹਿਲਾਂ ਫੌਜ ਆਪ ਹੀ ਇਹ ਕਹਿੰਦੀ ਆਈ ਆ ਕਿ ਫੌਜ ਕਿਸੇ ਨੂੰ ਦੱਸ ਕੇ ਐਕਸ਼ਨ ਨਹੀਂ ਕਰਦੀ ਤੇ ਐਕਸ਼ਨ ਕਰਕੇ ਕਿਸੇ ਨੂੰ ਦੱਸਦੀ ਨਹੀਂ। ਹੁਣ ਉਹ ਸਾਰੇ ਜਿਹੜੇ ਆਪਣੇ ਅਸੂਲ ਆਪਣੇ ਰੂਲ ਆ ਜਿਹੜੇ ਟੁੱਟਦੇ ਜਾਪਦੇ ਆ। ਤੀਜਾ ਸਭ ਤੋਂ ਅਹਿਮ ਸਵਾਲ ਇਹ ਉੱਠਦਾ ਪਿਆ ਕਿ ਕੀ ਫੌਜ ਇਹ ਆਪਣੇ ਪੱਧਰ ਤੇ ਕਰ ਰਹੀ ਹੈ ਜਾਂ ਸਰਕਾਰ ਕਰਾ ਰਹੀ ਹੈ। ਗੱਲ ਐਕਸ਼ਨ ਦੀ ਨਹੀਂ, ਗੱਲ ਇਹ ਹੈ ਕਿ ਉਸ ਤੋਂ ਬਾਅਦ ਦੀ ਜਿਹੜੀ ਕਾਰਵਾਈ ਹੈ, ਜਿੱਦਾਂ ਵੀਡੀਓ ਰਿਲੀਜ਼ ਕਰਨਾ ਔਰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਰਿਲੀਜ਼ ਕਰਨਾ, ਕਿ ਇਹ ਸਰਕਾਰ ਦੇ ਕਹਿਣ ਤੇ ਕੀਤਾ ਜਾ ਰਿਹਾ ਜਾਂ ਫੌਜ ਆਪਣੇ ਪੱਧਰ ਤੇ ਕਰਦੀ ਹੈ, ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀ ਕਦੇ ਵੀ ਕਾਰਵਾਈ ਦੇਖੀ ਨਹੀਂ ਸੁਣੀ ਨਹੀਂ। ਸੋ ਹੁਣ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਕੀ ਫੌਜ ਆਪਣੇ ਪੱਧਰ ਤੇ ਕਰਦੀ ਪਈ ਹੈ ਜਾਂ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਕੋਈ ਅੰਦਰ ਖਾਤੇ ਹੁਕਮ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਜਾਰੀ ਕਰੋ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਦਬਾਅ ਬਹੁਤ ਬਣਿਆ ਪਿਆ। ਕਿਉਂਕਿ ਉਹ 56 ਇੰਚ ਸੀਨੇ ਬਾਰੇ ਕਿਹਾ ਜਾਂਦਾ ਕਿ ਉਹ ਸੁੰਗੜ ਗਿਆ ਜੀ, 3 ਸਾਲਾਂ ਦੇ ਵਿੱਚ ਸੁੰਗੜ ਗਿਆ। ਸ਼ਾਇਦ ਉਹ ਦੁਬਾਰਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੀਨਾ 56 ਦਾ 56 ਇੰਚੀ ਆ। ਹੁਣ ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਆ ਕਿ ਦੇਖੋ ਜੇ ਫੌਜ ਆਪਣੇ ਪੱਧਰ ਤੇ ਕਰਦੀ ਵੀ ਪਈ ਆ ਤੇ ਉਹਨੂੰ ਦੁਬਾਰਾ ਇਹ ਸੋਚਣਾ ਪਵੇਗਾ। ਫੌਜ ਦਾ ਮੰਤਵ ਠੀਕ ਹੋ ਸਕਦਾ ਪਰ ਸਾਡੇ ਸਿਆਸਤਦਾਨਾਂ ਦਾ ਮੰਤਵ ਠੀਕ ਨਹੀਂ ਹੁੰਦਾ। ਇਹਨਾਂ ਨੇ ਸਰਜੀਕਲ ਸਟ੍ਰਾਈਕ ਦਾ ਕੀ ਹਾਲ ਕੀਤਾ ਸੀ, ਕਿੱਦਾਂ ਚੀਰ ਫਾੜ ਕਰ ਦਿੱਤਾ ਸੀ, ਲੈ ਕੇ ਸਿਆਸੀ ਸ਼ੁਰੂ ਇਹਨਾਂ ਨੇ ਸਰਜੀਕਲ ਸਟ੍ਰਾਈਕ ਨੂੰ ਹੀ ਢੇੜ ਦਿੱਤਾ ਸੀਗਾ। ਇਹ ਉਹਨੂੰ ਰੇਹੜੀ ਤੇ ਰੱਖ ਕੇ
ਵੇਚਣ ਤੁਰ ਪਏ ਸਨ ਸਿਆਸਤ ਦੀਆਂ ਬਾਜ਼ਾਰਾਂ ਦੇ ਵਿੱਚ, ਸਿਆਸਤ ਦੀਆਂ ਗਲੀਆਂ ਦੇ ਵਿੱਚ। ਸੋ ਇਸ ਮੈਂਟਲੀ ਦਾ ਜੋ ਫੌਜ ਨੇ ਅਪਣਾਇਆ ਕਿ ਸਾਰੀ ਦੁਨੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੀ ਅਸੀਂ ਪਾਕਿਸਤਾਨ ਦੇ ਲਾਂਚਿੰਗ ਪੈਡ ਤਬਾਹ ਕਰ ਦਿੱਤੇ, ਅਸੀਂ ਪੋਸਟਾਂ ਤਬਾਹ ਕਰ ਦਿੱਤੀਆਂ। ਠੀਕ ਹੈ, ਉਹਨਾਂ ਦਾ ਮੰਤਵ ਕੋਈ ਹੋ ਸਕਦਾ, ਉਹ ਠੀਕ ਹੋ ਸਕਦਾ, ਉਹਦੇ ਤੇ ਸਵਾਲ ਨਹੀਂ ਕੀਤਾ ਜਾ ਸਕਦਾ, ਪਰ ਕੀ ਇਸ ਵੀਡੀਓ ਦਾ ਜਾਂ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਹੋਣਗੀਆਂ ਕੀ ਉਹਨਾਂ ਦਾ ਰਾਜਸੀਕਰਨ ਨਹੀਂ ਹੋਏਗਾ ਜਿਸ ਤਰ੍ਹਾਂ ਕਿ ਸਰਜੀਕਲ ਸਟ੍ਰਾਈਕ ਦਾ ਹੋ ਗਿਆ ਸੀ? ਸਭ ਤੋਂ ਵੱਡਾ ਅਹਿਮ ਸਵਾਲ ਇਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਾਇਦ ਭਾਰਤੀ ਜਨਤਾ ਪਾਰਟੀ ਜਿਹੜੇ ਕੁਝ ਰਾਜ ਜਿੱਥੇ ਅਹਿਮ ਇਲੈਕਸ਼ਨ ਹੋਣ ਜਾ ਰਹੇ ਆ ਉਹਨਾਂ ਰਾਜਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਾ ਸਹਾਰਾ ਲੈ ਸਕਦੀ ਹੈ ਜਿਸ ਤਰ੍ਹਾਂ ਕਿ ਅੱਗੇ ਉਹਨੇ ਲਿਆ। ਕਿਉਂਕਿ ਇੱਥੇ ਭਾਰਤੀ ਜਨਤਾ ਪਾਰਟੀ ਦਾ ਹੀ ਨਹੀਂ, ਦੂਜੀਆਂ ਪਾਰਟੀਆਂ ਵੀ ਜਿਹੜੀਆਂ ਇੱਥੇ ਦਸਤੂਰ ਰਿਹਾ ਧਾਰਨਾ ਦਾ ਇੱਕ ਹਕੀਕੀ ਰੂਪ ਆ ਕਿ ਜਿਵੇਂ ਆਂਦੇ ਹੁੰਦੇ ਨੇ ਕਿ ਕੱਟ ਕੇ ਗੈਰਾਂ ਦੀਆਂ ਲੱਤਾਂ ਖੁਦ ਲਗਾ ਲੈਂਦੇ ਨੇ ਲੋਕ। ਇਸ ਸ਼ਹਿਰ ਵਿੱਚ ਇਸ ਤਰ੍ਹਾਂ ਵੀ ਕੱਦ ਵਧਾ ਲੈਂਦੇ ਨੇ ਲੋਕ ਕਿ ਕਿਸੇ ਦੀ ਮਾਰ ਨੂੰ ਆਪਣੀ ਮਾਰ ਠਹਿਰਾ ਕੇ ਲੋਕਾਂ ਨੂੰ ਭਰਮਾ ਲਿਆ ਜਾਂਦਾ। ਇਹ ਸਿਆਸਤ ਦਾ ਬਹੁਤ ਪੁਰਾਣਾ ਦਸਤੂਰ ਹੈ ਇੱਥੇ। ਜੀ ਜੀ ਬਿਲਕੁਲ ਮਿੰਟੂ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਦਿੱਲੀ ਨਿਗਮ ਦੀਆਂ 2 ਉਪ ਚੋਣਾਂ ਦੇ ਵਿੱਚ ਭਾਜਪਾ ਦੀ ਹਾਰ ਹੋਈ ਆ। ਦੇਖੋ ਦਿੱਲੀ ਦਾ ਜਿਹੜਾ ਇਹ ਇਲੈਕਸ਼ਨ ਹੋਇਆ MCD ਦਾ, ਉਸ ਤੋਂ ਬਾਅਦ ਜਿਹੜੀਆਂ ਇਹ 2 ਸੀਟਾਂ ਲਈ ਚੋਣ ਹੋਈ ਆ, ਦਰਅਸਲ ਇਹ ਕਿਉਂ ਹੋਈ ਇਹਦੇ ਬਾਬਤ ਮੈਂ ਤੁਹਾਨੂੰ ਦੱਸ ਦਿਆਂ ਕਿ 2 ਕੈਂਡੀਡੇਟ ਸਨ ਨਾ ਜਿਹੜੇ ਵੱਖ-ਵੱਖ ਵਾਰਡਾਂ ਦੇ, ਉਹ ਦੌਰਾਨੇ ਚੋਣ ਹੀ ਫੌਤ ਹੋ ਗਏ। ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਚੋਣ ਹਲਕੇ ਜਾਂ ਵਾਰਡ ਕਹਿ ਲਓ, ਉਹਨਾਂ ਦੀਆਂ ਸੀਟਾਂ ਜਿਹੜੀਆਂ ਦੋਨੇ ਉਹ ਚੋਣਾਂ ਤੋਂ ਰੋਕ ਦਿੱਤੀਆਂ ਗਈਆਂ ਸਨ, ਯਾਨੀ ਕਿ ਪੋਸਟਪੋਨ ਕਰ ਦਿੱਤਾ ਗਿਆ ਉੱਥੇ ਇਲੈਕਸ਼ਨ। ਹੁਣ ਜਦੋਂ ਸਿਲਸਿਲਾ ਸਾਰਾ ਖਤਮ ਹੋ ਗਿਆ, MCD ਦਾ ਰਿਜ਼ਲਟ ਵੀ ਆ ਗਿਆ, ਉਹ ਜਿਹੜੀਆਂ 2 ਰਹਿੰਦੀਆਂ ਸਨ ਬਾਈ ਇਲੈਕਸ਼ਨਸ ਉਹ ਇਹਨਾਂ ਨੇ ਕਰਵਾਈਆਂ ਨੇ ਔਰ ਕਰਵਾ ਕੇ ਹੁਣ ਜਿਹੜਾ ਉਹਦਾ ਰਿਜ਼ਲਟ ਡਿਕਲੇਅਰ ਕੀਤਾ। ਉਹ ਦੋਵੇਂ ਸੀਟਾਂ, ਇੱਕ ਤੇ ਹੈਗੀ ਮੇਰੇ ਖਿਆਲ ਦੇ ਨਾਲ ਪਿੱਪਲ ਖਾਲਾ ਵਾਰਡ, ਉੱਥੋਂ ਭਾਰਤੀ ਜਨਤਾ ਪਾਰਟੀ ਮੇਰੇ ਖਿਆਲ ਦੇ ਨਾਲ 2700 ਵੋਟ ਤੇ ਹਾਰ ਗਈ ਅੱਜ। ਇੱਕ ਮੌਜਪੁਰ ਵਾਰਡ ਆ, ਉੱਥੋਂ ਆਮ ਆਦਮੀ ਪਾਰਟੀ 699 ਤੇ ਜਿੱਤ ਗਈ ਹੈ। ਕਾਂਗਰਸ ਇੱਥੇ ਦੂਜੇ ਨੰਬਰ ਤੇ ਰਹੀ ਹੈ। ਇੱਥੇ ਪਿੱਪਲ ਖਾਲਾ ਵਾਰਡ ਤੋਂ ਜਿੱਤੀ ਹੈ ਕਾਂਗਰਸ, ਉਹ ਉੱਥੇ ਮੇਰੇ ਖਿਆਲ ਦੇ ਨਾਲ BJP ਹੈ ਜਿਹੜੀ ਉਹ ਦੂਜੇ ਨੰਬਰ ਤੇ ਰਹੀ ਹੈ। ਯਾਨੀ ਦੋਵੇਂ ਹੀ ਜਿਹੜੀਆਂ ਇਹ ਬਾਈ ਇਲੈਕਸ਼ਨਸ ਹੋਈਆਂ ਨੇ ਇਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰ ਗਈ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇੱਕ ਵਾਰਡ ਦੇ ਵਿੱਚ, ਮੌਜਪੁਰ ਵਾਰਡ ਦੇ ਵਿੱਚ, ਉਹ ਤੀਜੇ ਨੰਬਰ ਤੇ ਚਲੇ ਗਈ ਹੈ। ਹੁਣ ਇਹੀ ਸਮਝ ਤੋਂ ਪਰੇ ਦੀ ਗੱਲ ਆ ਕਿ ਦਿੱਲੀ ਦਾ ਵੋਟਰ ਹੈ ਕਿਸ ਤਰ੍ਹਾਂ ਦਾ, ਦਿੱਲੀ ਦੇ ਵੋਟਰ ਦੀ ਮਾਨਸਿਕਤਾ ਕੀ ਹੈ। ਪਲ 'ਚ ਤੋਲਾ, ਪਲ 'ਚ ਮਾਸਾ, ਕਿਸੇ ਨੂੰ ਫਕੀਰ ਬਣਾ ਦੇਵੇ, ਕਿਸੇ ਨੂੰ ਵਜ਼ੀਰ ਬਣਾ ਦੇਵੇ ਤਾਂ ਪਤਾ ਹੀ ਨਹੀਂ ਲੱਗਦਾ। 2008 ਵਿੱਚ 43 ਸੀਟਾਂ ਜਿੱਤਣ ਵਾਲੀ ਕਾਂਗਰਸ ਦਾ ਇਹਨਾਂ ਨੇ 8 ਪਵਾ ਕੇ 2013 ਵਿੱਚ ਨਵੀਂ ਜੰਮੀ ਆਪ ਨੂੰ 28 ਸੀਟਾਂ ਦਿੱਤੀਆਂ। ਉਹ ਤੋਂ ਬਾਅਦ ਜਦੋਂ 2014 ਚ ਲੋਕ ਸਭਾ ਦਾ ਇਲੈਕਸ਼ਨ ਹੋਇਆ ਤੇ ਭਾਜਪਾ ਨੇ ਸੱਤੇ ਤੇ ਸੱਤਾ ਮਾਰ ਕੇ ਦੂਜਿਆਂ ਨੂੰ ਸਾਫ਼ ਹੀ ਕਰ ਦਿੱਤਾ। ਪਰ ਕੁਝ ਮਹੀਨਿਆਂ ਬਾਅਦ ਭਾਜਪਾ ਆਪ ਵਿਧਾਨ ਸਭਾ ਚੋਣਾਂ ਚ ਆਪ ਹੱਥੋਂ ਸਾਫ਼ ਹੋ ਗਈ। ਇਹ ਦਿੱਲੀ ਦਾ ਵੋਟਰ ਕੀ ਕਰਦਾ ਕੋਈ ਪਤਾ ਨਹੀਂ ਲੱਗਦਾ, ਕਿਉਂਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ, ਕਿੰਨੀ ਵੱਡੀ ਜਿੱਤ, ਕਿੰਨਾ ਵੱਡਾ ਫਤਵਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਗਿਆ। ਪਰ ਕੁਝ ਦਿਨ ਬਾਅਦ ਦੋਵੇਂ ਸੀਟਾਂ ਹਾਰ ਜਾਣਾ, ਔਰ ਖਾਸ ਤੌਰ ਤੇ ਇੱਕ ਸੀਟ ਜਿਹਦੇ ਚ ਤੀਜੇ ਨੰਬਰ ਤੇ ਆਉਣਾ, ਪਛੜ ਜਾਣਾ ਦੋਨਾਂ ਤੋਂ ਹੀ। ਇਹ ਬੜੇ ਵੱਡੇ ਸਵਾਲ ਪੈਦਾ ਕਰਦਾ ਕਿ ਦਿੱਲੀ ਦਾ ਵੋਟਰ ਕਿਸ ਮਾਨਸਿਕਤਾ ਦਾ ਮਾਲਕ ਆ। ਔਰ ਇਸ ਚੋਣ ਨਤੀਜੇ ਦਾ ਭਾਵੇਂ ਦਿੱਲੀ ਨਿਗਮ ਦੀਆਂ ਜਿਹੜੀਆਂ ਪਦਵੀਆਂ, ਦਿੱਲੀ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਤੇ ਕੋਈ ਪ੍ਰਭਾਵ ਨਹੀਂ ਪੈਣਾ, ਕੋਈ ਸਮੀਕਰਨ ਨਹੀਂ ਬਦਲਣੇ, ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਬਹੁਤ ਵੱਡਾ ਬਹੁਮਤ ਆ। ਪਰ ਇੱਕ ਜਿਹੜਾ ਹੋਰ ਨੁਕਤਾ ਉਹ ਇਹ ਹੈ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਸ਼ਾਇਦ ਉਹਨਾਂ ਲੋਕਾਂ ਲਈ ਪੱਖ ਹੋਰ ਮਜ਼ਬੂਤ ਕਰਨ ਦਾ ਮੌਕਾ ਹੋਏਗਾ ਜਿਹੜੇ ਲੋਕ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਜਾਨ ਇਸ ਸਮੇਂ ਤੋਤੇ 'ਚ ਆ। ਤੋਤਾ ਕੀ ਆ? EVM ਮਸ਼ੀਨ। ਕਿਉਂਕਿ ਜਿਹੜੀਆਂ ਇਹ 2 ਉਪ ਚੋਣਾਂ ਹੋਈਆਂ, ਦੋਨਾਂ ਦੇ ਵਿੱਚ VVPAT ਮਸ਼ੀਨਾਂ ਲੱਗੀਆਂ ਸਨ। ਹੁਣ ਉਹ ਸਵਾਲ ਉਠਾਉਣਗੇ ਕਿ ਜੇ ਸਭ ਕੁਛ ਠੀਕ ਆ ਤੇ ਜਿਹੜੀਆਂ ਇਹ VVPAT ਮਸ਼ੀਨਾਂ ਤੇ 2 ਚੋਣਾਂ ਹੋਈਆਂ, ਦੋਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੰਨੀ ਪਛੜ ਕਿਉਂ ਗਈ? ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਵੀ ਮਨੁੱਖਤਾ ਦੇ ਦੇਸ਼ ਦੋਵੇਂ ਸ਼ਰਮਸਾਰ ਹੋਏ ਆ। ਗੈਂਗਰੇਪ ਪੀੜਤਾਂ ਨੂੰ 50,000 ਬਦਲੇ ਰਾਜੀਨਾਮਾ ਕਰਨ ਦਾ ਪੰਚਾਇਤ ਨੇ ਸੁਣਾਇਆ ਫਰਮਾਨ।
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਲਾਗੇ ਦੀ ਇਹ ਘਟਨਾ। ਉੱਥੇ ਇੱਕ ਪਿੰਡ ਦੀਆਂ 2 ਆਦਿਵਾਸੀ ਕੁੜੀਆਂ ਆਪਣੇ ਹੋਰ ਸਾਥੀਆਂ ਦੇ ਨਾਲ ਕਿਤੇ ਮੇਲਾ ਵੇਖਣ ਗਈਆਂ ਸਨ ਜੀ। ਮੇਲੇ ਤੋਂ ਜਦੋਂ ਪਰਤਦੀਆਂ ਪਈਆਂ ਸਨ ਤੇ ਉਹਨਾਂ ਦੇ ਜਿਹੜੇ 2 ਪੁਰਸ਼ ਮਿੱਤਰ ਸੀਗੇ, ਉਹ ਤੇ ਉਹ ਦੋਨੇ ਕੁੜੀਆਂ ਜਦੋਂ ਪਰਤੀਆਂ ਆਉਂਦੀਆਂ ਸਨ ਤੇ ਰਸਤੇ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਲੈ ਪਿਆ। ਉੱਥੇ ਦੁਕਾਨਾਂ ਬੰਦ ਸਨ। ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਦੁਕਾਨਾਂ ਦੇ ਅੱਗੇ ਕਈ ਵਾਰ ਉਹ ਸ਼ੈੱਡ ਜਿਹੇ ਬਣੇ ਹੁੰਦੇ ਆ। ਉਹਨਾਂ ਨੇ ਉਹਨਾਂ ਸ਼ੈੱਡਾਂ ਦਾ ਲਾਹਾ ਤੱਕਿਆ ਕਿ ਚਲੋ ਜਿੰਨਾ ਚਿਰ ਮੀਂਹ ਨਹੀਂ ਰੁਕਦਾ ਜਦ ਤੱਕ ਇੱਥੇ ਠਹਿਰ ਜਾਂਦੇ ਆ। ਉਹ ਉੱਥੇ 4 ਜਣੇ ਖੜੇ ਸੀ। ਉਹਨਾਂ 4 ਜਣਾਂ ਦੇ ਖੜਿਆਂ ਤੋਂ 8 ਜਣਿਆਂ ਦੀ ਟੋਲੀ ਹੋਰ ਆ ਗਈ। ਉਹਨਾਂ ਨੇ ਕੀ ਕੀਤਾ ਕਿ ਜਿਹੜੇ 2 ਪੁਰਸ਼ ਸਨ ਉਹਨਾਂ ਦੇ 4 ਮਾਰੀਆਂ, ਉਹਨਾਂ ਨੂੰ ਭਜਾ ਦਿੱਤਾ ਉੱਥੋਂ। ਉਹਨਾਂ 8 ਨੇ ਫਿਰ ਉਹਨਾਂ ਦੋਨਾਂ ਆਦਿਵਾਸੀ ਕੁੜੀਆਂ ਦੇ ਨਾਲ ਦਰਿੰਦਗੀ ਕੀਤੀ, ਵਹਿਸ਼ੀਪੁਣਾ ਕੀਤਾ, ਬਹੁਤ ਬੁਰੀ ਤਰ੍ਹਾਂ ਕੀਤਾ। ਉਸ ਤੋਂ ਬਾਅਦ ਉਹ ਦੋਨੇ ਕੁੜੀਆਂ ਜਿਵੇਂ ਕਿਵੇਂ ਆਪਣੇ ਘਰ ਪਹੁੰਚੀਆਂ। ਉਹਨਾਂ ਨੇ ਆ ਕੇ ਆਪਣੇ ਮਾਤਾ ਪਿਤਾ, ਆਪਣੇ ਘਰਦਿਆਂ ਨੂੰ ਸਾਰੀ ਹੱਡਬੀਤੀ ਦੱਸੀ। ਉੱਥੋਂ ਦੀ ਰੀਤ ਆ, ਉੱਥੋਂ ਦੀ ਰਵਾਇਤ ਆ ਕਿ ਹਰੇਕ ਮਸਲਾ ਪਹਿਲਾਂ ਪੰਚਾਇਤ ਚ ਲਿਜਾਇਆ ਜਾਂਦਾ ਹੈ ਜੀ। ਇਸੇ ਤਰ੍ਹਾਂ ਕੁੜੀਆਂ ਦੀਆਂ ਜਿਹੜੀਆਂ ਕਰਦੇ ਸੀਗੇ, ਕੁੜੀਆਂ ਦੇ ਜਿਹੜੇ ਵਾਰਸ ਸੀਗੇ, ਉਹਨਾਂ ਨੇ ਵੀ ਇਹ ਮੁੱਦਾ ਜਿਹੜਾ ਵੱਡਿਆਂ ਦੇ ਦਰਬਾਰ ਚ ਲੈ ਆਂਦਾ, ਪੰਚਾਇਤ ਚ ਲੈ ਆਂਦਾ, ਪਰੇ ਚ ਲੈ ਆਂਦਾ। ਪੰਚਾਇਤ ਨੇ ਕੀ ਕੀਤਾ, ਪੰਚਾਇਤ ਨੇ ਸਾਰੀ ਗੱਲ ਸੁਣ ਕੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ 50,000 ਰੁਪਇਆ ਮੁਆਵਜ਼ਾ ਦੇ ਦਿੰਦੇ ਆ, ਇਸ ਮਸਲੇ ਦਾ ਹੱਲ ਇੱਥੇ ਕਰ ਦਿੱਤਾ ਜਾਂਦਾ ਹੈ ਔਰ ਇਸ ਤੋਂ ਬਾਅਦ ਤੁਸੀਂ ਕੋਈ ਗੱਲ ਨਹੀਂ ਛੇੜਨੀ। ਹੁਣ ਜਿਹੜਾ ਇਹ 50,000 ਰੁਪਏ ਦੇ ਵਿੱਚ ਮਸਲਾ ਮੁਕਾਇਆ ਜਾ ਰਿਹਾ ਸੀ, ਕਿਉਂ ਮੁਕਾਇਆ ਜਾ ਰਿਹਾ ਸੀ? ਕਿਉਂਕਿ ਉਸੇ ਪੰਚਾਇਤ ਦੇ ਵਿੱਚ ਜਿਹੜਾ ਬੰਦਾ ਰਹਿਣ ਵਾਲਾ ਸੀ, ਕੋਈ ਇਸੇ ਰੇਤ ਟੋਲੀ ਦਾ ਇੱਕ ਕਹਿ ਲਈਏ ਮੈਂਬਰ ਸੀਗਾ ਔਰ ਉਹੀ ਪੰਚਾਇਤ ਦੇ ਵਿੱਚ ਬੈਠਾ ਸੀਗਾ ਔਰ ਉਹ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਵੀ ਸੀ, ਜਿਹਦੇ ਕਰਕੇ 50,000 ਰੁਪਇਆ ਦੇ ਕੇ ਉਹਨਾਂ ਕੁੜੀਆਂ ਨੂੰ ਚੁੱਪ ਕਰਾ ਕੇ ਘਰ ਨੂੰ ਤੋੜ ਦਿੱਤਾ ਗਿਆ। ਜਦੋਂ ਕੁੜੀਆਂ ਉਹ ਦੋਨੇ ਘਰੇ ਪਹੁੰਚ ਗਈਆਂ, ਉਹਨਾਂ ਨੇ ਰੌਲਾ ਪਾਤਾ। ਉਹਨਾਂ ਕਿਹਾ ਕਿ ਅਸੀਂ ਇਹ ਨਾ ਮੁਆਵਜ਼ਾ ਲੈਣਾ ਔਰ ਨਾ ਹੀ ਅਸੀਂ ਚੁੱਪ ਬਹਿਣਾ, ਅਸੀਂ ਚੱਲੀਏ ਥਾਣੇ, ਜੇ ਤੁਸੀਂ ਸਾਡੇ ਨਾਲ ਜਾਣਾ ਤੇ ਜਾਓ, ਨਹੀਂ ਤੇ ਖਸਮਾਂ ਦਾ ਸਿਰ ਖਾਓ। ਫਿਰ ਹਾਰ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਕੁੜੀਆਂ ਵਜੇ ਆ, ਇਹਨਾਂ ਨੇ ਟਲਣਾ ਨਹੀਂ, ਤੇ ਫਿਰ ਉਹਨਾਂ ਦੇ ਘਰ ਦੇ ਉਹਨਾਂ ਦੇ ਨਾਲ ਤੁਰ ਪਏ। ਉਹਨਾਂ ਨੇ ਜਾ ਕੇ ਮਾਮਲਾ ਦਰਜ ਕਰਾ ਲਿਆ। ਮੈਡੀਕਲ ਜਿਹੜੀ ਉਹਨਾਂ ਦੀ ਜਾਂਚ ਪੜਤਾਲ ਹੋਣ ਡਈ ਹੈ ਕੁੜੀਆਂ ਦੀ, ਉਹ ਸਾਰਾ ਕੁਝ ਚੱਲਦਾ ਪਿਆ। ਮੈਡੀਕਲ ਕਰਾਉਣ ਲਈ ਉਹਨਾਂ ਨੂੰ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ। ਜਿਹੜੇ 8 ਦੋਸ਼ੀ ਆ ਉਹ ਹਾਲ ਦੀ ਘੜੀ ਤਾਂ ਫਰਾਰ ਆ, ਪਰ ਪੁਲਿਸ ਹੁਣ ਕਾਫੀ ਤੇਜ਼ੀ ਨਾਲ, ਕਾਫੀ ਸਖਤੀ ਨਾਲ ਉਹਨਾਂ ਦੋਸ਼ੀਆਂ ਦੀ ਭਾਲ ਕਰਦੀ ਪਈ ਆ। ਪਰ ਇਹ ਦੇਖ ਲਓ ਤੁਸੀਂ ਕਿ ਇੱਥੋਂ ਦੀਆਂ ਪੰਚਾਇਤਾਂ ਕੀ ਕਰਦੀਆਂ। ਆਹ ਝਾਰਖੰਡ ਦਾ ਮੁੱਦਾ ਪਿਛਲੇ ਦਿਨ ਹੀ ਬੜਾ ਚਰਚਾ ਦੇ ਵਿੱਚ ਆਇਆ ਸੀ। ਰਾਜ ਕਰਨਵੀਰ ਸਿੰਘ ਜੀ, ਇੱਕ ਕਿਸਾਨ ਸੀ, ਕਿਸਾਨ ਤੁਰਿਆ ਜਾਂਦਾ, ਉਹ ਕੀ ਦੇਖਦਾ ਕਿ ਉਹਦੇ ਖੇਤ 'ਚ ਇੱਕ ਵੱਛਾ ਚਰਦਾ ਪਿਆ ਸੀ, ਉਹਦੀ ਫਸਲ ਦਾ ਨੁਕਸਾਨ ਕਰਦਾ ਪਿਆ ਸੀ। ਉਹਨੇ ਸੋਟਾ ਮਾਰਿਆ, ਵੱਛਾ ਮਰ ਗਿਆ। ਪੰਚਾਇਤ ਹੋਈ, ਪੰਚਾਇਤ ਨੇ ਆਖਿਆ ਕਿ ਤੂੰ ਬਹੁਤ ਵੱਡਾ ਜ਼ੁਲਮ ਕੀਤਾ। ਉਹਨੇ ਆਖਿਆ ਦੱਸੋ ਜੀ, ਮੈਂ ਸਜ਼ਾ ਭੁਗਤ ਲੈਂਦਾ ਜੇ ਮੈਂ ਜ਼ੁਲਮ ਕੀਤਾ। ਉਹ ਕਹਿੰਦੇ ਸਜ਼ਾ ਇਹ ਆ ਕਿ ਜਿਹੜੀ ਤੇਰੀ 9 ਸਾਲ ਦੀ ਕੁੜੀ ਹੈ ਉਹ ਫਲਾਣੇ ਮੁੰਡੇ ਨਾਲ ਉਹਦਾ ਵਿਆਹ ਕਰ ਦੇ। ਸੋ 9 ਸਾਲ ਦੀ ਕੁੜੀ ਦਾ ਉਹ ਪੰਚਾਇਤ ਨੇ ਵਿਆਹ ਕਰਵਾਉਣਾ ਮੰਨ ਦਿੱਤਾ। ਜਦੋਂ ਇਹ ਖਬਰ ਇੱਕ NGO ਦੇ ਕਾਰਕੁਨ ਨੂੰ ਲੱਗੀ, ਉਹ ਭੱਜਾ DM ਕੋਲ ਗਿਆ। ਉਹਨੇ ਜਾ ਕੇ ਸਾਰਾ ਹਾਲ ਦਵਾਈ ਮਚਾਈ ਕਿ ਆਹ ਦੇਖੋ ਪੰਚਾਇਤ ਕੀ ਕਰਨ ਡਈ ਹੈ। ਤੇ ਪ੍ਰਸ਼ਾਸਨ ਨੇ ਆ ਕੇ ਉਸ ਅਨਰਥ ਨੂੰ ਰੋਕਿਆ। ਇਹ ਹੋ ਸਕਦਾ ਸੀ ਉਹ 8-9 ਸਾਲ ਦੀ ਕੁੜੀ ਜਿਹੜੀ ਉਹਦੇ ਤੋਂ ਦੁੱਗਣੀ ਤਿੱਗਣੀ ਉਮਰ ਦੇ ਮੁੰਡੇ ਦੇ ਨਾਲ ਵਿਆਹ ਦਿੱਤੀ ਜਾਂਦੀ। ਸੋ ਇਹੋ ਜਿਹੇ ਫੈਸਲੇ ਪੰਚਾਇਤਾਂ ਲੈਂਦੀਆਂ, ਕਿਤੇ ਜੀਨ ਪਾਉਣ ਤੇ ਪਾਬੰਦੀ, ਕਿਤੇ ਮੋਬਾਇਲ ਰੱਖਣ ਤੇ ਪਾਬੰਦੀ, ਕਿਤੇ ਇਹ ਕਹਿ ਕੇ ਪਿੰਡ ਦੇ ਵਿੱਚੋਂ ਕੱਢ ਦਿੰਦੇ ਆ ਕਿ ਜੀ ਇਹਨਾਂ ਦਾ ਆਪਸੀ ਝਗੜਾ, ਪਿੰਡ ਦੇ ਵਿੱਚ ਮਾਹੌਲ ਖਰਾਬ ਹੁੰਦਾ, ਇੱਕ ਧਿਰ ਪਿੰਡ ਨੂੰ ਛੱਡ ਕੇ ਚਲੀ ਜਾਵੇ। ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਜਿਹੜੇ ਭਾਰਤ ਦੇ ਕੋਨੇ ਕੋਨੇ ਚਾਹੁੰਦੇ, ਚਾਹੇ ਹਰਿਆਣਾ, ਪੰਜਾਬ 'ਚ ਵੀ ਆ ਜਾਂਦਾ, ਕਿਤੇ ਕਿਤੇ ਸਾਨੂੰ ਵੇਖਣ ਨੂੰ ਮਿਲ ਜਾਂਦਾ, ਝਾਰਖੰਡ, ਬਿਹਾਰ, ਬਹੁਤ ਸਾਰੇ ਇਲਾਕਿਆਂ 'ਚ ਇਸ ਤਰ੍ਹਾਂ ਦੇ ਤੁਗਲਕੀ ਫਰਮਾਨ ਆਉਂਦੇ ਆ। ਸ਼ਾਇਦ ਇਹੋ ਜਿਹੀਆਂ ਨਕਮੀਆਂ ਪੰਚਾਇਤਾਂ ਵਾਸਤੇ ਕਿਸੇ ਨੇ ਦੁਹੱਥੜ ਮਾਰ ਕੇ ਲਿਖਿਆ ਸੀ ਕਿ ਕਾਮਾਂ ਵਾਲੀ ਨਹੀਂ ਹੈ ਪੰਚਾਇਤ ਚੁਣੀ ਦੀ। ਬਹੁਤੀਆਂ ਇਹ ਜਿਹੜੇ ਕੰਮ ਕਰਦੇ ਆ ਕਾਮਾਂ ਵਾਲੀਆਂ ਪੰਚਾਇਤਾਂ ਹੀ ਆ। ਬਿਲਕੁਲ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਸਿੰਘ 10ਵੀਂ ਦੇ ਮਾੜੇ ਨਤੀਜੇ ਤੇ ਹੋਇਆ ਤਲਖ, ਟਰੱਕ ਯੂਨੀਅਨਾਂ ਤੇ ਮਾਫੀਏ ਦੇ ਕਬਜ਼ੇ ਦੀ ਗੱਲ ਮੰਨੀ। ਦੇਖੋ, ਨਤੀਜਾ ਤੇ ਮਾੜਾ ਆਇਆ, ਇਹਦੇ ਚ ਕੋਈ ਸ਼ੱਕ ਦੀ ਕੋਈ ਸ਼ੁਬਾ ਨਹੀਂ। 57% ਨਤੀਜਾ ਰਿਹਾ ਜੀ। ਜਿਹੜਾ ਹਰਿਆਣਾ, ਜਿਹਨੂੰ ਅਸੀਂ ਗਿਣਦੇ ਹਾਂ ਕਿ ਉਹ ਪੰਜਾਬ ਨੂੰ ਪਿੱਛੇ ਛੱਡਦਾ ਜਾਂਦਾ, ਪਰ ਇਸ ਮਾਮਲੇ ਚ ਉਹ ਸਾਡੇ ਤੋਂ ਪਿੱਛੇ ਆ। ਇੰਨੀ ਕੁ ਸੰਤੁਸ਼ਟੀ, ਇੰਨੀ ਕੁ ਤਸੱਲੀ ਪੰਜਾਬ ਨੂੰ ਹੈ, ਪਰ ਫਿਰ ਵੀ ਨਤੀਜਾ ਮਾੜਾ ਹੈ।
क्योंकि किसी भी इस तरह के राज का जिहड़ा कि किसी समय सिक्ख्या के मामले च बड़ा मजबूत ढांचा रखता सी, उस राज लई एक झटका कि 57% नतीजा आ गई। हुण देखो कैप्टन अमरिंदर सिंह जिहड़ा कि नवां सत्ता ते काबज होया, वो हरेक पासे ये मैसेज देने की कोशिश करता कि मैं बहुत गंभीर हाँ, मैं बहुत गंभीर हाँ। जो ये मुद्दा सुर्खियां दे विच आया, ये चर्चा दे विच आया, उन्हें अज भी बयान दस दिता। वो कहता जी कि जिहड़े खराब नतीजे आ ਇਹਦੇ ਲਈ ਤੁਸੀਂ ਬਲੂਪ੍ਰਿੰਟ ਤਿਆਰ ਕਰੋ ਕਿਉਂਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ। ਔਰ ਨਾਲ ਹੀ ਉਹਨੇ ਐਲਾਨ ਕੀਤਾ ਕਿ ਜੇ ਕੋਈ ਪੈਸੇ ਟਕੇ ਦੀ ਲੋੜ ਪੈਂਦੀ ਹੈ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਵਿੱਚ ਤੇ ਖਜ਼ਾਨਾ ਭਾਵੇਂ ਥੋੜਾ ਜਿਹਾ ਵਿਚਾਰਾ ਮਾਯੂਸ ਹੀ ਹੈ, ਖਜ਼ਾਨੇ ਦੀ ਜਿਹੜੀ ਭਰਪੂਰਤਾ ਥੋੜੀ ਜਿਹੀ ਡਗਮਗਾਈ ਹੈ, ਪਰ ਫਿਰ ਵੀ ਸਿੱਖਿਆ ਲਈ ਤੁਸੀਂ ਮੁੱਠੀ ਖੋਲ ਕੇ ਰੱਖੋ। ਹੁਣ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਆ ਰਾਜ ਕਰਨਵੀਰ ਸਿੰਘ ਜੀ, ਇਸ ਰਾਜ ਦੇ ਵਿੱਚ ਜਿੱਥੇ ਹੁਣ ਇਸ ਸਰਕਾਰ ਨੂੰ ਚਲਦਿਆਂ ਲਗਭਗ ਕਹਿ ਲਈਏ ਕਿ 2.25 ਮਹੀਨੇ ਹੋ ਗਏ ਆ, ਇਸ ਸਰਕਾਰ ਦੇ ਆਉਣ ਤੋਂ ਬਾਅਦ ਵੀ ਹਾਲੇ ਤੱਕ ਸਾਰੇ ਸਰਕਾਰੀ ਸਕੂਲਾਂ 'ਚ ਕਿਤਾਬਾਂ ਨਹੀਂ ਪਹੁੰਚੀਆਂ, ਉੱਥੋਂ ਛੁੱਟੀਆਂ ਹੋਣ ਵਾਲੀਆਂ। ਤੁਸੀਂ ਦੇਖੋ ਇਸ ਤਰ੍ਹਾਂ ਦਾ ਵੀ ਹਾਲੇ ਕੋਈ ਪ੍ਰਬੰਧ ਨਹੀਂ ਕੀਤਾ, ਕੋਈ ਮੈਸੇਜ ਨਹੀਂ ਦਿੱਤਾ, ਕੋਈ ਸੰਕੇਤ ਨਹੀਂ ਦਿੱਤਾ ਕਿ ਜਿੱਥੋਂ ਪਤਾ ਲੱਗੇ ਕਿ ਤੁਸੀਂ ਵਾਕਿਆ ਸੁਧਾਰਾਂ ਵੱਲ ਤੁਰਦੇ ਪਏ, ਸੁਧਾਰਵਾਦੀ ਪ੍ਰਕਿਰਿਆ ਤੁਸੀਂ ਅਪਣਾਈ ਆ। ਦੇਖੋ ਕੁਝ ਸਕੂਲ ਇਸ ਤਰ੍ਹਾਂ ਦੇ ਰਾਜ ਕਰਨਵੀਰ ਸਿੰਘ ਜੀ ਜਿੱਥੇ 5 ਬੱਚੇ ਆ ਤੇ 3 ਮਾਸਟਰ ਆ ਉਹਨਾਂ ਦੇ, ਤੇ ਕੁਝ ਸਕੂਲ ਇਹੋ ਜਿਹੇ 50 ਬੱਚੇ ਆ ਜਿੱਥੇ ਮਾਸਟਰ 1 ਆ, ਜਦ ਕਿ ਮਾਸਟਰ ਇੱਥੇ ਹੈ ਨਾ। ਇਹ ਗਲਤ, ਇਹ ਗੁੰਮਰਾਹ ਕੁਨ ਪ੍ਰਚਾਰ ਆ ਕਿ ਜੀ ਮਾਸਟਰਾਂ ਦੀ ਬੜੀ ਸ਼ਾਰਟੇਜ ਆ, ਬੜੀ ਸ਼ਾਰਟੇਜ ਆ। ਜਦ ਕਿ ਠੀਕ ਆ ਥੋੜੇ ਬਹੁਤ ਹੋਣਗੇ ਡਿਫਰੈਂਸ ਹੋਣਗੇ, ਜਿੰਨੀਆਂ ਅਸਾਮੀਆਂ ਉਹਦੇ ਮੁਕਾਬਲੇ ਕੋਈ 10,000 12,000 ਸ਼ਾਇਦ ਵੀ ਹੋਣਗੇ, ਪਰ ਬਹੁਤ ਹੱਦ ਤੱਕ ਸਾਡੇ ਕੋਲ ਇੰਨਾ ਕੁ ਸਟਾਫ ਹੈਗਾ ਕਿ ਕੰਮ ਕਾਰ ਵਧੀਆ ਚਲਾਇਆ ਜਾ ਸਕਦਾ। ਪਰ ਸਿਰਫ ਤੇ ਸਿਰਫ ਕਰਨ ਵਾਲਾ ਕੀ ਹੈ, ਕਰਨ ਵਾਲਾ ਇਹ ਹੈ ਕਿ ਇਹ ਜਿਹੜੇ ਮਾਸਟਰ ਜਿੱਥੇ ਘੱਟ ਵੱਧ ਨੇ ਉਹਨਾਂ ਨੂੰ ਬਰਾਬਰ ਅਨੁਪਾਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਨੁਪਾਤ ਕਰਕੇ ਉਹਨਾਂ ਨੂੰ ਨਿਯੁਕਤ ਕਰਨ ਦੀ ਜ਼ਰੂਰਤ ਹੈ। ਜਦ ਕਿ ਇੱਥੇ ਅੰਨ੍ਹੇਵਾਹ ਜਿਹੜੀ ਵੀ ਸਰਕਾਰ ਆਉਂਦੀ ਹੈ ਜਾਂ ਜਿਹਦਾ ਵੀ ਜ਼ੋਰ ਚੱਲਦਾ ਉਹ ਬਦਲੀਆਂ ਤੇ ਜ਼ੋਰ ਦੇ ਦਿੰਦਾ, ਜਦ ਕਿ ਅਨੁਪਾਤ ਨਹੀਂ ਸਹੀ ਕਰਦਾ ਕਿ ਕਿੱਥੇ ਕਿੰਨੇ ਅਧਿਆਪਕ ਚਾਹੀਦੇ ਆ। ਜਿੱਥੇ ਹੁਣ 5 ਤੇ 3 ਅਧਿਆਪਕ ਬੈਠੇ ਆ ਉੱਥੇ 1 ਹਿਲਾਇਆ ਵੀ ਜਾ ਸਕਦਾ, 2 ਹਿਲਾਏ ਵੀ ਜਾ ਸਕਦੇ ਆ। ਜਿੱਥੇ 50 ਤੇ 1 ਆ ਉੱਥੇ 2 ਭੇਜੇ ਵੀ ਜਾ ਸਕਦੇ ਆ। ਬਾਰਡਰ ਏਰੀਏ ਤੇ ਜਿੱਥੇ ਐਤਕੀ ਬਹੁਤ ਵਧੀਆ ਨਤੀਜੇ ਆਇਆ ਉਹਨਾਂ ਸਕੂਲਾਂ ਦੇ ਵਿੱਚ ਹੋਰ ਟੀਚਰ ਭੇਜੇ ਜਾ ਸਕਦੇ। ਸੋ ਇਹ ਚੀਜ਼ ਕਰਨ ਵਾਲੀ ਹੈ। ਦੂਸਰਾ ਇਹ ਹੈ ਦੇਖੋ ਕਿ ਜੋ ਮਰਜ਼ੀ ਕਰ ਲਿਆ ਜਾਵੇ, ਢਾਂਚਾਗਤ ਬਦਲਾਅ ਜਿੰਨਾ ਚਿਰ ਇਹ ਨਹੀਂ ਲਿਆਉਂਦੇ ਉਹਨਾਂ ਚਿਰ ਇਹ ਬਲੂਪ੍ਰਿੰਟ ਜਿਹੜਾ ਲਿਆਉਣਗੇ ਉਹ ਅਖਬਾਰਾਂ ਦੇ ਵਿੱਚ ਤੇ ਭਾਵੇਂ ਪ੍ਰਿੰਟ ਹੋ ਜਾਏ ਉਂਝ ਉਹਨੇ ਅਸਰ ਕੋਈ ਨਹੀਂ ਕਰਨਾ। ਜੇ ਅਸਰ ਕਰਵਾਉਣਾ ਹੈ, ਜੇ ਨਤੀਜਾ ਸੱਚਮੁੱਚ ਤੁਸੀਂ ਚੰਗਾ ਲਿਆਉਣਾ, ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਨੂੰ ਕਰਨੀ ਪਵੇਗੀ ਕਿ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਕਹੋ ਕਿ 8ਵੀਂ ਤੱਕ ਫੇਲ ਨਾ ਕਰਨ ਵਾਲੀ ਜਿਹੜੀ ਨੀਤੀ ਹੈ ਇਹਨੂੰ ਵਾਪਸ ਲੈ ਲਓ। ਜੇ ਆਪਣਾ ਭਵਿੱਖ ਬਚਾਉਣਾ ਹੈ ਤਾਂ ਇਸ ਨੀਤੀ ਨੂੰ ਵਾਪਸ ਕੇਂਦਰ ਵਾਲਿਆਂ ਨੂੰ ਕਹੋ ਕਿ ਭਾਈ ਇਹ ਲੈ ਲਓ। ਹੁਣ ਜਿਹੜੀ ਗੱਲ ਤੁਸੀਂ ਕਹੀ ਆ ਕਿ ਟਰੱਕ ਯੂਨੀਅਨ ਵਾਲੀ, ਟਰੱਕ ਯੂਨੀਅਨ ਦਾ ਜਿਹੜਾ ਮਸਲਾ ਹੈ ਦੇਖੋ ਸਿੱਖਿਆ ਪ੍ਰਣਾਲੀ ਵਾਂਗੂ ਉਹ ਪ੍ਰਣਾਲੀ ਵੀ ਜਿਹੜੀ ਲੱਥੀ ਹੋਈ ਆ। ਕਿਸੇ ਸਮੇਂ ਟਰੱਕ ਯੂਨੀਅਨ ਦੇ ਵਿੱਚ ਰਾਜਸੀ ਦਖਲ ਬੜਾ ਘੱਟ ਸੀ, ਬਹੁਤ ਜ਼ਿਆਦਾ ਘੱਟ ਸੀ। ਅੱਜ ਕੱਲ੍ਹ ਕੀ ਹੈ ਕਿ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਚਰਦਾ ਹੈ ਉਹ ਸਿਆਸਤ ਦੇ ਨਾਲ ਥੋੜ੍ਹਾ ਜਿਹਾ ਵਾਬਸਤਾ ਹੋ ਜਾਂਦਾ, ਉਸ ਤੋਂ ਬਾਅਦ ਉਹਦੀਆਂ ਸਿਆਸੀ ਸਫਾ ਦੇ ਵਿੱਚ ਬਹਿਣੀਆਂ ਉੱਠਣੀਆਂ ਹੋ ਜਾਂਦੀਆਂ, ਉਹ ਥੋੜ੍ਹਾ ਬਹੁਤ ਇਨਵੈਸਟ ਵੀ ਕਰ ਦਿੰਦਾ ਔਰ ਉਹਦੀ ਪਹਿਲੀ ਝਾਕ ਕੀ ਹੁੰਦੀ ਹੈ ਕਿ ਜਦੋਂ ਵੀ ਮੇਰਾ ਫਾਉ ਪੈ ਗਿਆ ਮੈਂ ਟਰੱਕ ਯੂਨੀਅਨ ਨੱਪ ਲੈਣੀ ਹੈ ਔਰ ਜਿੰਨਾ ਵੀ ਇਨਵੈਸਟ ਕੀਤਾ ਉਹ ਤੋਂ 8-10 ਗੁਣਾ ਜਿਹੜਾ ਵਾਪਸ ਕੱਢ ਲੈਣਾ। ਇਹ ਸਭ ਕੁਛ ਹੁੰਦਾ। ਅੱਜ ਇੱਕ ਜਿਹੜੀ ਮੀਟਿੰਗ ਹੋ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਔਰ ਉਸ ਮੀਟਿੰਗ ਦੇ ਵਿੱਚ PHDCCI ਵਾਲਿਆਂ ਨਾਲ ਜਦੋਂ ਇਹ ਸੰਬੋਧਿਤ ਹੋ ਰਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਆਪ ਹੀ ਕਿਹਾ ਚੈਂਬਰ ਆਫ ਕਮਰਸ ਵਾਲਿਆਂ ਨੇ ਕਿ ਦੇਖੋ ਜਿਹੜੀਆਂ ਤੁਹਾਡੀਆਂ ਟਰੱਕ ਯੂਨੀਅਨ ਆ ਉਹ ਤਾਂ ਗੁੰਡਿਆਂ ਦਾ ਅੱਡਾ ਬਣੀਆਂ ਪਈਆਂ, ਉਹਦੇ ਹਰੇਕ ਗੈਰ ਕਾਨੂੰਨੀ ਕੰਮ ਕਰਨ ਡਈਆਂ। ਤੁਸੀਂ ਉਹਨਾਂ ਨੂੰ ਨੇਮਬੱਧ ਕਿਉਂ ਨਹੀਂ ਕਰਦੇ? ਤੁਸੀਂ ਉਹਨਾਂ ਨੂੰ ਕਾਨੂੰਨੀ ਘੇਰੇ 'ਚ ਕਿਉਂ ਨਹੀਂ ਲਿਆਉਂਦੇ? ਉਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤੁਸੀਂ ਸਜ਼ਾਯੋਗ ਕਿਉਂ ਨਹੀਂ ਬਣਾਉਂਦੇ? ਇਸ ਤੇ ਕੈਪਟਨ ਅਮਰਿੰਦਰ ਸਿੰਘ ਦੇ ਫਿਊਜ਼ ਉੱਡ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੀ ਸਭਾ ਦੇ ਵਿੱਚ ਮੰਨਣਾ ਪਿਆ ਕਿ ਹਾਂ ਮਾਫੀਏ ਦੀ ਇਜਾਰੇਦਾਰੀ ਹੈ ਟਰੱਕ ਯੂਨੀਅਨ ਤੇ। ਉਹ ਤੇ ਮੰਨਦੇ ਨਹੀਂ, ਮਾਫੀਏ ਦੀ ਟਰੱਕ ਯੂਨੀਅਨ ਤੇ ਇਜਾਰੇਦਾਰੀ ਹੈ।
ਇਹ ਗੱਲ ਜਿਹੜੀ ਉਹਨੇ ਤਸਲੀਮ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਇਹ ਗੱਲ ਬਿਲਕੁਲ ਸਹੀ ਆ ਕਿ ਹੈਗੀ ਆ। ਔਰ ਦੇਖੋ ਜਿਹੜੀਆਂ ਸਾਡੇ ਇੱਥੇ ਘਟਨਾਵਾਂ ਵਾਪਰੀਆਂ ਸਰਕਾਰ ਬਦਲਦੇ ਸਾਰ, ਉਹਨਾਂ ਦੇ ਵਿੱਚੋਂ ਬਹੁਤੀਆਂ ਇਹੋ ਜਿਹੀਆਂ ਘਟਨਾਵਾਂ ਸਨ ਜਿਹੜੀਆਂ ਕਤਲੋਗਾਰਤ ਨਾਲ ਜੁੜੀਆਂ ਸੀ, ਉਹ ਟਰੱਕ ਯੂਨੀਅਨਾਂ ਨੂੰ ਲੈ ਕੇ ਵਾਪਰੀਆਂ, ਕਿਉਂਕਿ ਇੱਕ ਧਿਰ ਜਿਹੜੀ ਕਿ ਸਰਕਾਰ ਜਾਣ ਤੋਂ ਬਾਅਦ ਅਸਥਿਰ ਹੋਈ ਪਈ ਸੀ, ਉਸ ਅਸਥਿਰ ਹੋਈ ਧਿਰ ਨੂੰ ਪਲਟ ਕੇ ਦੂਜੀ ਧਿਰ ਕਾਬਜ਼ ਹੋਣਾ ਚਾਹੁੰਦੀ ਸੀ। ਬਸ ਇਹੋ ਰੌਲਾ ਸੀ। ਇਸੇ ਰੌਲੇ ਰੱਪੇ ਦੇ ਵਿੱਚ ਖੂਨ ਖਰਾਬਾ ਹੋਇਆ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਉਹ ਇਹ ਹੈ ਕਿ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਗੱਲ ਤਸਲੀਮ ਕੀਤੀ ਕਿ ਠੀਕ ਹੈ ਜੀ, ਟਰੱਕ ਯੂਨੀਅਨ ਤੇ ਅਜ਼ਾਰੇਦਾਰੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਠੀਕ ਆ, ਉਹਨਾਂ ਨੇ ਗੱਲ ਤਸਲੀਮ ਕੀਤੀ, ਪਰ ਇਸ ਗੱਲ ਦਾ ਜਵਾਬ ਦੇ ਦੇਣਾ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਇਹੋ ਜਿਹੇ ਕੰਮਾਂ ਨੂੰ ਕਹਿੰਦੇ ਸਨ ਕਿ ਮਾਫੀਆ ਰਾਜ ਹੈ, ਮਾਫੀਆ ਰਾਜ ਆ। ਪਰ ਜਿਹੜੇ ਤੁਹਾਡੇ ਬੰਦੇ 35 ਸੱਟੇ 70 ਟਰੱਕ ਯੂਨੀਅਨਾਂ ਮੱਲ ਕੇ ਬਹਿ ਗਏ, 35 ਸੱਟੇ ਉਹਨਾਂ ਨੂੰ ਖਦੇੜ ਕੇ ਆਪ ਉੱਥੇ ਜਾ ਕੇ ਬਹਿ ਗਏ, ਉਹਨਾਂ ਨੂੰ ਹੁਣ ਅਸੀਂ ਕੀ ਕਹੀਏ, ਮਾਫੀਏ ਵਾਲੇ, ਜਾਂ ਉਹਨਾਂ ਨੂੰ ਕਹੀਏ ਕਿ ਇਹ ਭਜਨ ਬੰਦਗੀ ਕਰਨ ਲਈ ਉੱਥੇ ਸਾਧੂ ਪੁਰਸ਼ ਆਏ ਆ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਫਿਰੋਜ਼ਪੁਰ ਵਿੱਚ ਇੱਕ ਜਿਹੜੇ ਪੱਲੇਦਾਰ ਲੇਬਲ ਅਤੇ ਪੁਲਿਸ ਦਰਮਿਆਨ ਖੂਨੀ ਝੜਪ ਹੋਈ ਆ। ਉਹ ਆਂਦੇ ਹੁੰਦੇ ਨਾ, ਭਾਗ ਭਰੀ ਦੀ ਬੋਹਣੀ ਤੇ ਸਭ ਤੋਂ ਸੋਹਣੀ। ਜੀ ਕੈਪਟਨ ਰਾਜ ਵਿੱਚ ਪਹਿਲਾ ਪੁਲਸੀਆ ਹੱਲਾ ਅੱਜ ਬੋਲਿਆ ਗਿਆ ਔਰ ਵਜਾ ਕਰਾ ਗਿਆ ਪਹਿਲਾ ਹੱਲਾ ਹੀ। ਔਰ ਲੋਕ ਕਹਿੰਦੇ ਆ ਮਟਕਾ ਚੌਂਕ ਕਾ ਝਟਕਾ ਧੀਰੇ ਸੇ ਯਾਦ ਆਇਆ। ਮਟਕੇ ਦਾ ਝਟਕਾ ਜਿਹੜਾ ਬੜਾ ਮਸ਼ਹੂਰ ਰਿਹਾ ਪੰਜਾਬ ਦੇ ਵਿੱਚ ਕਿਸੇ ਸਮੇਂ, ਪਰ ਇਹ ਖਰੂਦੀ ਹੋਏ ਪੱਲੇਦਾਰਾਂ ਤੇ ਖਾਕੀ ਡਾਂਗ ਨਹੀਂ ਭਰੀ, ਬਲਕਿ ਇਹਦੇ ਵਿੱਚ ਕਈ ਅੱਜ ਬਦੋਸ਼ੀ ਵੀ ਰਗੜ ਦਿੱਤੇ ਇਹਨਾਂ ਨੇ। ਦਰਅਸਲ ਮਸਲਾ ਕੀ ਸੀਗਾ ਕਿ ਫਿਰੋਜ਼ਪੁਰ ਦੇ ਵਿੱਚ ਪੱਲੇਦਾਰ ਜਿਹੜੇ ਸੀਗੇ ਉਹ ਆਪਣੀ ਲੇਬਰ ਨੂੰ ਲੈ ਕੇ ਇਕੱਠੇ ਹੋਏ। ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਤੇ ਪਥਰਾ ਕਰ ਦਿੱਤਾ, ਜਵਾਬੀ ਕਾਰਵਾਈ ਪੁਲਿਸ ਨੇ ਵੀ ਕਰ ਦਿੱਤੀ ਔਰ ਉੱਥੇ ਇਹ ਡਰਾਮਾ ਜਿਹੜਾ 1.5-2 ਘੰਟੇ ਚੱਲਿਆ। ਇਹਨਾਂ ਨੇ ਖਦੇੜ ਤੇ ਬਾਅਦ ਦੇ ਵਿੱਚ ਉਹ ਬੰਦੇ, ਔਰ ਜਦੋਂ ਲਾਠੀ ਚਾਰਜ ਹੋਇਆ ਉਹ ਭੱਜ ਕੇ ਨੇੜੇ ਜਿਹੜੀ ਰਿਹਾਇਸ਼ੀ ਬਸਤੀ ਸੀ ਉਧਰ ਨੂੰ ਹੋ ਤੁਰੇ। ਪੁਲਿਸ ਦੱਸਦੇ ਆ ਕਿ ਉਸ ਬਸਤੀ ਦੇ ਵਿੱਚ ਚਲੇ ਗਏ ਔਰ ਜਿਹਦਾ ਵੀ ਘਰ ਖੁੱਲਾ ਮਿਲਿਆ, ਭਾਵੇਂ ਉਸ ਘਰ ਦੇ ਵਿੱਚ ਕੋਈ ਲੇਬਰ ਵਾਲਾ ਨਹੀਂ ਵੜਿਆ, ਇਹਨਾਂ ਨੇ ਉੱਥੇ ਫੜ ਕੇ ਉਹ ਜੀ ਹੈ ਜਿਹੜਾ ਉਹਨੇ ਵਾ ਘਰ ਸੁੱਟਿਆ ਜੀ, ਬਹੁਤ ਕੁੱਟਿਆ। ਔਰ ਕੁਛ ਜਨਾਨੀਆਂ ਨੂੰ ਵੀ ਕੁੱਟਣ ਦੀ ਖਬਰ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਹਰ ਹੋਣ ਕੀ ਰਿਹਾ, ਉਹਨਾਂ ਨੂੰ ਵੀ ਇਹਨਾਂ ਨੇ ਕਲਪ ਕੱਟਿਆ। ਹੁਣ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਦੋਵੇਂ ਪਾਸਿਆਂ ਤੋਂ ਸੱਟਾਂ ਵੱਜੀਆਂ ਨੇ, ਕੁਛ ਪੱਲੇਦਾਰ ਵੀ ਜ਼ਖਮੀ ਹੋਏ ਆ, ਕੁਛ ਪੁਲਿਸ ਵਾਲੇ ਵੀ ਜ਼ਖਮੀ ਹੋਏ ਆ। ਰੌਲਾ ਕੀ ਸੀਗਾ? ਰੌਲਾ ਇਹ ਆ ਕਿ ਸੈਂਟਰ ਸਰਕਾਰ ਨੇ ਜਿਹੜੇ FCI ਦੇ ਪੱਕੇ ਪੱਲੇਦਾਰ ਆ, ਕਿਉਂਕਿ ਉਹਨਾਂ ਦੀ ਮਜ਼ਦੂਰੀ ਜਿਹੜੀ ਮਹਿੰਗੀ ਆ, ਉਹਨਾਂ ਨੂੰ ਕੱਢ ਕੇ ਇਹਨਾਂ ਨੇ ਕਿਹਾ ਕਿ ਨਵੀਆਂ ਲੇਬਰਾਂ ਦੇ ਜਿਹੜੇ ਠੇਕੇ ਆ ਨਵੇਂ ਠੇਕੇਦਾਰਾਂ ਨੂੰ ਦੇ ਦਿਓ। ਹੁਣ ਉਹਨਾਂ ਦਾ ਜਿਹੜਾ ਰੇਟ ਆ ਉਹ 17 ਰੁਪਏ ਪੈਂਦਾ ਜੀ। ਜਿਹੜੀ ਇਹਨਾਂ ਨੇ ਨਵੀਂ ਠੇਕੇਦਾਰ ਪ੍ਰਣਾਲੀ ਸ਼ੁਰੂ ਕੀਤੀ ਆ ਉਹਦੇ ਵਿੱਚ ਗੱਟੇ ਦਾ ਰੇਟ ਹੈ ਜਿਹੜਾ ਉਹ 3 ਰੁਪਏ ਪੈਂਦਾ, ਯਾਨੀ 14 ਰੁਪਏ ਬਚਤ ਹੁੰਦੀ ਆ। ਹੁਣ ਜਿਹੜੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਨਵੀਆਂ ਲੇਬਰਾਂ ਨਵੇਂ ਠੇਕੇਦਾਰ ਆ ਕੇ ਕੰਮ ਸ਼ੁਰੂ ਕਰਦੇ ਆ, ਉਹ ਜਿਹੜੇ ਪੁਰਾਣੇ ਮਜ਼ਦੂਰ ਆ, ਪੁਰਾਣੇ ਪੱਲੇਦਾਰ ਆ, ਉਹ ਇਸ ਚੀਜ਼ ਦਾ ਵਿਰੋਧ ਕਰਦੇ ਆ। ਹੁਣ ਦੇਖੋ, ਜੇ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ, ਉਤੋਂ ਹਦਾਇਤਾਂ ਆਈਆਂ, ਇਹ ਨਵੀਂ ਜਿਹੜੀ ਪੱਲੇਦਾਰੀ ਟੀਮ ਆ ਉਹ ਮਜ਼ਦੂਰੀ ਕਰੇਗੀ, ਪੁਰਾਣੀ ਟੀਮ ਹੈ ਜਿਹੜੀ ਉਹ ਬਾਹਰ ਜਾਏਗੀ, ਸਭ ਕੁਛ ਹੈ, ਤਾਂ ਤੁਹਾਨੂੰ ਘੱਟੋ ਘੱਟ ਇਹਨਾਂ ਖਿਆਲ ਰੱਖਣਾ ਚਾਹੀਦਾ ਕਿ ਜਿਹੜੀ ਪੁਰਾਣੀ ਧਿਰ ਆ ਉਹ ਆ ਕੇ ਖਰੂਦ ਪਾ ਸਕਦੀ ਹੈ, ਆ ਕੇ ਧਮੱਚੜ ਪਾ ਸਕਦੀ ਹੈ। ਉਹਦੇ ਲਈ ਤੁਸੀਂ ਪਹਿਲੇ ਪ੍ਰਬੰਧ ਕਰੋ ਕਿ ਉਹਨਾਂ ਨੂੰ ਉੱਥੇ ਇਕੱਠੇ ਨਾ ਹੋਣ ਦਿਓ। ਜਦੋਂ ਮੌਕੇ ਤੇ ਉਹ ਇਕੱਠੇ ਹੋ ਕੇ ਆ ਗਏ ਤੇ ਜਾਂ ਤੇ ਉਹ ਦੂਜੀ ਧਿਰ ਦੇ ਨਾਲ ਭਿੜਨਗੇ ਤੇ ਜਾਂ ਫਿਰ ਪਹਿਲੀ ਤੇ ਦੂਜੀ ਧਿਰ ਦੇ ਵਿਚਾਲੇ ਜਿਹੜੀ ਧਿਰ ਖੜੀ ਹੈ ਨਾ, ਜਾਂ ਫਿਰ ਉਹ ਪੁਲਿਸ ਵਾਲੀ ਧਿਰ ਦੇ ਨਾਲ ਭਿੜਨਗੇ। ਸੋ ਇਹਦੇ ਨਾਲ ਬਿਹਤਰ ਆ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਪਹਿਲੀ ਗੱਲ ਤਾਂ ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਜਿਹੜੇ ਪਹਿਲੇ ਪੱਕੇ ਕੰਮ ਹੈ FCI ਦੇ, ਉਹਨਾਂ ਨੂੰ ਵੀ ਬੇਕਾਰ ਨਹੀਂ ਕੀਤਾ ਜਾ ਸਕਦਾ। ਕੋਈ ਰੇਟ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਗੱਲਬਾਤ ਸੁਣਨੀ ਚਾਹੀਦੀ ਹੈ। ਦੂਜੀ ਗੱਲ ਇਹ ਆ ਕਿ ਜਿੱਥੇ ਕਿਤੇ ਝਗੜੇ ਦੀ ਨੌਬਤ ਆਉਂਦੀ ਹੈ ਉੱਥੇ ਇਸ ਤਰ੍ਹਾਂ ਦੀ ਇਕੱਤਰਤਾ ਹੋਣੀ ਨਹੀਂ ਦੇਣੀ ਚਾਹੀਦੀ, ਕਿਉਂਕਿ ਜੇ ਇਸ ਤਰ੍ਹਾਂ ਦੀ ਇਕੱਤਰਤਾ ਹੋਏਗੀ, ਇਹ ਪੱਲੇਦਾਰ ਜਿਹੜੇ ਪੁਰਾਣੇ ਪੱਲੇਦਾਰ ਉਹ ਇਸ ਤਰ੍ਹਾਂ ਇਕੱਤਰ ਹੋਣਗੇ ਤੇ ਫਿਰ ਇਸ ਤਰ੍ਹਾਂ ਦੇ ਕਲੈਸ਼ ਹੋਣਗੇ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੋ ਚੁੱਕੇ ਆ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੋ ਸਕਦੇ ਆ। ਪੁਲਿਸ ਨੂੰ ਥੋੜਾ ਜਿਹਾ ਮੁਸਤੈਦੀ ਤੋਂ ਕੰਮ ਲੈਣਾ ਪਵੇਗਾ ਇਸ ਮਾਮਲੇ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਦਲਿਤ ਪਰਿਵਾਰ 'ਤੇ ਹੋਏ ਹਮਲੇ ਦੇ ਸੰਬੰਧ ਵਿੱਚ ਮਜੀਠੀਆ ਪੁੱਜਿਆ SC ST ਕਮਿਸ਼ਨ ਕੋਲ। ਰਣੀਕੇ ਨੇ ਸੰਘਰਸ਼ ਦੀ ਚੇਤਾਵਨੀ ਦਿੱਤੀ ਆ। ਦੇਖੋ, ਇਹ ਨਾ ਥਾਣਾ ਮੱਤੇਵਾਲ ਪੈਂਦਾ, ਉਹਦੇ 'ਚ ਪਿੰਡ ਇੱਕ ਬੱਗਾ,
जिथे घटना वापरी। हालांकि पता नहीं क्यों साडा जिहड़ा पंजाबी मीडिया है इस घटना नूं थोड़ा जिहा ना दाबू जिहा रखी बैठा, खुल के दसदा नहीं पिया, पता नहीं की गल आ। इत्थे घटना वापरी, इत्थे कोई कश्मीर सिंह नां दा व्यक्ति सी, उहदे घरे आ पाए कुछ लोग। दस्सिया ते जांदा है, इल्जाम ते ये लाया जाता है कि ਜਿਹੜੇ लोग आके हमलावर होके धाड़ बन के पै घरे इन्हां दे आके वो कांग्रेसी सन ते उन्हां नूं गुस्सा ये सीगा कि ये टब्बर अकालियां दा सीगा, इन्हां ने वोट नहीं सी पाई इस इलैक्शन दे विच कांग्रेस नूं। गुस्सा उन्होंने ये कढ़िया। हो सकता कोई उन्हां दी निजी किड़ भी होवे, क्योंकि अजकल ये माहौल बनता जा रहा कि लड़ाई नाली नूं लैके होवे ते बाद दे विच खबर जिहड़ी है वो इहो आ जाती है, क्योंकि दो घर आ इत्थे, दो घर छड्डो, दो भरा आ, एक उस पार्टी नाल संबंधित हुंदा, एक उस पार्टी नाल संबंधित हुंदा, तां फिर जिहड़ी खबर नाली दी लड़ाई दी लगनी चाहिए वो बन जाती है जी ये सियासी रंजिश सी। सियासी रंजिश तो है ही है, जो दोने एक उस पार्टी नूं बिलोंग करदा, एक उस पार्टी नूं बिलोंग करदा, पर उहदा ये दस देना कि जिस कारण करके लड़ाई हुई है वो कारण सियासी है, सियासी नहीं। कई बार जो समाजी कारण होंदा उन्होंने भी सियासी बना दिता जाता। सो इस मसले च पता नहीं हुण कारण समाजी या राजसी सीगा, पर उत्थे झगड़ा जरूर होया। नौजवान मुंडे के गुट भी दो वड्डण की कोशिश की गई है, बहुत बुरी तरह उहदे दातर मारिया गया। इल्जाम ये भी लगता कि इस दलित परिवार दीयां जनानियां दे नाल भी बदतमीजी की गई है। कश्मीर सिंह जिहड़ा परिवार का मुखी सी, टब्बर का मुखी सी, उन्होंने भी जलील किया गया, वीडियो बनाई गई, चलो सारा कुछ होया। उस तो बाद फिर तुहानूं याद ही होना कि बिक्रमजीत सिंह मजीठिया ते लाली मजीठिया दोवें आमो सामने भी आए, दोवां ने एक दूजे नूं बड़े फुੱਲ पाए और बड़े प्यार दे नाल एक दूजे नूं इन्हां ने बोलबाणी की है। उस तो बाद हुण इस मुद्दे नूं लैके अकाली भी चुप नहीं बह रहे, वो मुद्दे नूं चुक रहे। अज भी अंमृतसर दे विच लगातार तीजे चौथे दिन मीटिंगां दा और इन्हां दीयां अपनियां जुगतबंदियां दा दौर चलदा रहा। इत्थों तक कि बिक्रमजीत सिंह मजीठिया उस परिवार की बाबत SC/ST कमीशन को भी चला गया शिकायत लैके, जबकि गुलजार सिंह रणीके ने चेतावनी दे दी है। उन्हें आख्या कि जे इन्हां कांग्रेसियों के खिलाफ मुकदमा दर्ज करके गिरफ्तार ना किया गया उन्होंने, तो असी फिर सड़की अंदोलन करांगे ते गल संसद तक ले जावांगे। ठीक है, अकाली दल जो करदा पिया उहनूं करना चाहिए, क्योंकि उन्होंने अपने वर्करां नाल होई है। वो दलित परिवार आ, आखिर गलत परिवार आ, चलो अकाली है कांग्रेसी है वो कोई लागा देगा नहीं होना चाहिए। सब तो पहला कि गलत ने और गलतां दे अपने जिहड़े अधिकार आ जां अपने उन्हां दे जिहड़े इस मुल्क दे विच जिहड़े वो रखदे आ, जिन्ने भी मौलिक अधिकार रखदे, जे उन्हां दा किसी ने हनन कीता उन्हां नूं सज़ा मिलनी चाहिए है। पर सब तो वड्डी गल ते इह आ राजकरणवीर सिंह जी कि अकालियां ने दलितां दा भी वर्गीकरण कीता होया कि आ दलित अकाली है, आ दलित कांग्रेसी है, आ दलित आपिया, आ दलित कामरेड आ। यही हो सकता ना, क्योंकि दलितां नाल ते 10 साल बहुत कुछ होया। जिहड़ा भीम 1 फुट थल्लियों छांग दिता गया ते 1 फुट उत्तों छांग दिता गया, वो भी ते दलित दा बेटा सी ना, वो भी ते दलित सी। ते जदों ओदी लाश जिहड़ी हाले चिता ते भी नहीं सी गई, चिता ते भी नहीं सी गई, ते प्रकाश सिंह बादल नूं पुछया गया सीगा कि बादल साहब एडी वड्डी घटना वापरी, एडा वड्डा कहर वापरिया, तुहाडे बंदे दा नां आ रहा, वो कहंदा सीगा जी साडे बंदियां दा तां नां एवें लग जांदा है। ते रही गल जिहड़ी घटना दी, तुसीं मैनूं कोई मुल्क दस दिओ, कोई खिता दस दिओ संसार दा जिथे इहो जिहा जुल्म नहीं हुंदा। उहने अगों ये किहा सी पत्रकारां नूं। सो उदों गलत नहीं सन। जदों इन्हां दे अपने बंदे राजकरणवीर सिंह जी गुरुद्वारियां दे स्पीकरां च होका दे के दलितां दे बाईकाट करवाउंदे सन जी, कि उदों वो दलित नहीं सन जां वो किसी होर ग्रह तो आए प्राणी सन। सो हुण समा बदल गया, हुण समय की मंग भी बदल गई है कि जिहड़ा बिक्रमजीत सिंह मजीठिया, गुलजार सिंह रणीके जिहड़े उदों दंद तो दंद नहीं सी चुकदे, वो हुण मुद्दे चुकते पे और मुद्दे चुकते भी दलितां दे पे चुकने चाहिए, ठीक है, पर इन्हां च वितकरा नहीं करना चाहिए। दलित आ, चाहे वो कामरेडां नाल संबंधित आ, चाहे वो कांग्रेसियां नाल संबंधित है, चाहे आम आदमी पार्टी नाल संबंधित है। सो ऐनक है जिहड़ी वो इक्को जी रखनी चाहिए, ऐनक नूं तीरिया नहीं करना चाहिए। पर इस समय जो माहौल बन रहा, बिक्रमजीत सिंह मजीठिया जो नौटंकी करदा पिया, ਉਹਨੂੰ ਵੇਖ के एक ना शेर सीगा उर्दू दे एक फाजिल दा लिखिया कि सियासत इस कदर आवाम पे एहसान करती है, पहले आंखें शी लेती है,
फिर चश्मेदान करती है। ये लोग उन्होंने लोगों को चश्मेदान करते पे जिन्हां ਦੀਆਂ 10 साल ये ਅੱਖਾਂ ਨੋਚਦੇ ਰਹੇ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਜੇ ਗੱਲ ਕਰ ਲਈਏ ਵੀ ਕੈਪਟਨ ਨੇ ਦਿਲਾਸਾ ਦਿੱਤਾ ਆ ਕਿਸਾਨਾਂ ਨੂੰ ਵੀ ਹਰ ਹਾਲ ਮਾਫ ਹੋਵੇਗਾ ਕਰਜ਼ਾ, ਖੁਦਕੁਸ਼ੀਆਂ ਨਾ ਕਰੋ। ਕੱਲ੍ਹ ਜਦ ਕਿ ਰਿਪੋਰਟ ਸੀ ਵੀ ਸ਼ਾਇਦ ਪੂਰੇ ਕਰਜ਼ੇ ਜਿਹੜੇ ਉਹ ਮਾਫ ਨਾ ਹੋਣ। ਬਿਲਕੁਲ ਉਹ ਰਿਪੋਰਟ ਲੱਗਦਾ ਕਿ ਸਹੀ ਹੋਏਗੀ, ਕਿਉਂਕਿ ਜਿਹੜੀ ਅੱਜ ਇਹਨਾਂ ਨੇ ਕਮੇਟੀ ਬਿਠਾਈ ਹੋਈ ਆ, ਉਹਦੀ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਉਹ ਕਮੇਟੀ ਨੇ ਹੱਥ ਖੜੇ ਕਰ ਦਿੱਤੇ। ਉਹਨੇ ਕਿਹਾ ਕਿ ਨਾ ਤੇ ਸਾਡੇ ਕੋਲ ਪੂਰੇ ਫਿਗਰ ਜੁਟਾਏ ਜਾਂਦੇ ਆ, ਨਾ ਕੋਈ ਰਾਹ ਦਿਸਦਾ, ਇਸ ਕਰਕੇ ਸਾਡੀ ਕਮੇਟੀ ਦੀ ਮਿਆਦ ਵਧਾ ਦਿੱਤੀ ਜਾਵੇ। ਬਸ ਮਤਲਬ ਇਹਦਾ ਇਹ ਆ ਕਿ ਹੁਣ ਕਮੇਟੀ ਦੀ ਮਿਆਦ ਵਧੇਗੀ, ਜਦ ਤੱਕ ਮਿਆਦ ਵਧੇਗੀ ਉਦੋਂ ਤੱਕ ਤੇ ਸਵਾਲ ਹੀ ਨਹੀਂ ਉੱਠਦਾ ਕਿ ਕਰਜ਼ਾ ਮਾਫ ਹੋਏਗਾ। ਸੋ ਇੱਕ ਰਸਤਾ ਤੇ ਉਹ ਲੱਭ ਲਿਆ ਗਿਆ। ਦੂਜਾ ਇਹ ਆ ਕਿ ਦੇਖੋ ਜਿਹੜੀਆਂ ਅੰਦਰੂਨੀ ਸਫਾ ਨੇ ਸਰਕਾਰ ਦੀਆਂ, ਉਹ ਆਪ ਹੀ ਕਹੀ ਜਾਂਦੀਆਂ ਕਿ ਇਹ ਸੰਭਵ ਹੈ, ਕਿਉਂਕਿ ਦੇਖੋ ਇਹਨਾਂ ਦੀ ਕਮੇਟੀ ਫਿਗਰ ਲੱਭਦੇ ਭਾਵੇਂ ਸਾਲ 2 ਸਾਲ ਲੈ ਜਾਵੇ, 6 ਮਹੀਨੇ ਲੈ ਜਾਵੇ, ਪਰ ਲੋਕਾਂ ਦੇ ਤੇ ਪੋਟਿਆਂ ਤੇ ਰਟੇ ਪਏ ਨਾ ਫਿਗਰ ਕਿ 90,000 ਕਰੋੜ ਰੁਪਏ ਦੇ ਲਗਭਗ ਸਾਰੇ ਕਰਜ਼ੇ ਆ ਪੰਜਾਬ ਦੇ ਕਿਸਾਨ ਦੇ। ਸਾਰੇ ਕਰਜ਼ੇ ਪਾ ਕੇ, ਚਾਹੇ ਕੌਮੀ ਬੈਂਕ ਆ, ਚਾਹੇ ਸਹਿਕਾਰੀ ਬੈਂਕ ਆ, ਚਾਹੇ ਅਰਧ ਸਰਕਾਰੀ ਬੈਂਕ ਆ, ਚਾਹੇ ਸ਼ਾਹੂਕਾਰਾ ਕਰਜ਼ਾ, ਸਾਰੇ ਕਰਜ਼ੇ ਪਾ ਕੇ 90,000 ਕਰੋੜ ਰੁਪਈਆ ਚਾਹੀਦਾ। ਹੁਣ 90,000 ਕਰੋੜ ਰੁਪਈਆ ਕਿੱਥੋਂ ਆਊਗਾ? 86,000 ਕਰੋੜ ਰੁਪਈਏ ਦਾ ਤੇ ਮਸਾ ਸਾਡਾ ਬਜਟ ਹੁੰਦਾ। ਇਹ ਸਭ ਤੋਂ ਵੱਡਾ ਸਵਾਲ ਆ ਆਮ ਬੰਦੇ ਦਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਇਸ ਵੱਡੀ ਰਕਮ ਨੂੰ ਆਪਣੇ ਸਿਰ ਤੇ ਓਟ ਲਵੇਗਾ? ਲੱਗਦਾ ਨਹੀਂ। ਹੁਣ ਜਿਸ ਤਰ੍ਹਾਂ ਦੀਆਂ ਇਹ ਕਰਦੇ ਪਏ ਆ, ਜਿਸ ਤਰ੍ਹਾਂ ਦੀਆਂ ਇਹ ਪਲਟਬਾਜ਼ੀਆਂ ਮਾਰਦੇ ਪਏ, ਉਹ ਤੋਂ ਜਾਪਦਾ ਕਿ ਇਹ ਰਸਤਾ ਹਾਲੇ ਇਹਨਾਂ ਨੂੰ ਕੋਈ ਸੁਝਦਾ ਪਿਆ ਨਹੀਂ। ਜੇ ਰਸਤਾ ਕੱਢਣਗੇ ਤੇ ਰਸਤਾ ਉਹੀ ਹੋਏਗਾ ਕਿ ਥੋੜਾ ਬਹੁਤ ਕਰਜ਼ਾ ਮਾਫ ਕਰਕੇ ਕਿਸੇ ਢੰਗ ਨਾਲ ਲੋਕਾਂ ਦੇ ਵਿੱਚ ਜਾਣ ਜੋਗੇ ਰਹਿ ਜਾਣ। ਉਸ ਤਰ੍ਹਾਂ ਅੱਜ ਇਹਨਾਂ ਨੇ ਅਪੀਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਫਿਰ ਯਕੀਨ ਦਿਵਾਇਆ ਕਿ ਭਾਈ ਤੁਸੀਂ ਖੁਦਕੁਸ਼ੀਆਂ ਨਾ ਕਰੋ। ਮੈਂ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਉਸ ਵਾਅਦੇ ਤੇ ਮੈਂ ਪੂਰਾ ਉਤਰਾਂਗਾ, ਉਹਦੇ ਤੋਂ ਮੈਂ ਇੰਚ ਵੀ ਪਿੱਛੇ ਨਹੀਂ ਹਟਦਾ, ਤੁਸੀਂ ਖੁਦਕੁਸ਼ੀਆਂ ਨਾ ਕਰੋ। ਪਰ ਅਪੀਲ ਤੇ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਕੀਤੀ ਸੀ ਰਾਜ ਕਰਨਵੀਰ ਸਿੰਘ ਜੀ। ਹੋਇਆ ਕਿ ਜਦੋਂ ਇਹ ਸੱਤਾ ਚ ਆ ਗਏ ਤੇ 2 ਮਹੀਨਿਆਂ ਚ 50 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਗਏ। ਅਪੀਲ ਨੇ ਅਸਰ ਉਦੋਂ ਨਹੀਂ ਕੀਤਾ, ਹੁਣ ਅਪੀਲ ਤੇ ਸਗੋਂ ਅਸਰ ਕਰਕੇ ਘੱਟ ਹੋਏਗੀ ਕਿਉਂਕਿ ਸਮਾਂ ਬੀਤਦਾ ਜਾਂਦਾ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਦੇ ਲਾਰੇ ਲੱਪੇ ਨਹੀਂ ਲਾਉਣੇ ਚਾਹੀਦੇ, ਸਿੱਧੇ ਤੌਰ ਤੇ ਕੋਈ ਨਾ ਕੋਈ ਠੋਸ ਫੈਸਲਾ ਲੈਣਾ ਚਾਹੀਦਾ। ਠੋਸ ਫੈਸਲਾ ਲੈਣ ਤੋਂ ਪਹਿਲਾਂ ਜੇ ਸਮਾਂ ਲੱਗਦਾ ਕਿ ਇਹਨੂੰ ਯਕੀਨ ਦਿਵਾਉਣਾ ਚਾਹੀਦਾ ਕਿ ਠੀਕ ਹੈ ਭਾਈ, ਤੁਹਾਡੇ ਆ ਸਮਾਧਾਨ ਤੁਹਾਡੇ ਮੈਂ ਹੱਲ ਕਰਦਾ ਪਿਆ। ਉਹ ਵਕਤੀ ਤੌਰ ਤੇ ਕਿਸਾਨਾਂ ਨੂੰ ਕੋਈ ਹੋਰ ਰਾਹਤ ਵੀ ਦਿੱਤੀ ਜਾ ਸਕਦੀ। ਮੈਂ ਤੇ ਹਮੇਸ਼ਾ ਕਹਿਣਾ ਕਿ ਭਾਈ ਜੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਕਿਸਾਨ ਦਾ ਥੋੜਾ ਜਿਹਾ ਭਾਰ ਵੰਡਾ ਲਓ, ਉਹਦੇ ਬੱਚਿਆਂ ਦੀ ਸਿੱਖਿਆ ਦਾ ਵਜ਼ਨ ਚੁੱਕ ਲਵੋ, ਉਹਦੇ ਮਾਂ ਪਿਓ ਜਿਹੜੇ ਬਿਮਾਰ ਆ ਉਹਨਾਂ ਦੀ ਸਿਹਤ ਸਹੂਲਤ ਦਾ ਹੀ ਆਪਣਾ ਸਾਰਾ ਜਿਹੜਾ ਭਾਰ ਆ ਆਪਣੇ ਮੋਢਿਆਂ ਤੇ ਲੈ ਲਓ। ਥੋੜਾ ਬਹੁਤ ਉਹਦਾ ਭਾਰ ਵੰਡਾ ਲਓ ਤਾਂ ਕਿ ਉਹਨੂੰ ਅਹਿਸਾਸ ਹੋਵੇ ਕਿ ਠੀਕ ਹੈ ਸਰਕਾਰ ਮੇਰੇ ਨਾਲ ਖੜ ਗਈ ਹੈ। ਪਰ ਹਾਲ ਦੀ ਘੜੀ ਉਹ ਵਾਅਦਿਆਂ ਦੀ ਚੱਕੀ, ਦਾਅਵਿਆਂ ਦੀ ਚੱਕੀ ਜਿਹੜੀ ਉਹ ਕੀਤੀ ਜਾਂਦੇ ਆ, ਗੱਲ ਕੋਈ ਠੋਸ ਨਹੀਂ ਕਰਦੇ। ਪਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਲਟਮਾਰੀ ਚੱਲਦੀ ਪਈ ਹੈ, ਕਦੇ ਕਮੇਟੀ ਦਾ ਨਾਂ, ਕਮੇਟੀ ਵੱਲੋਂ ਇਹ ਕਹਿ ਦੇਣਾ ਕਿ ਸਾਡੀ ਮਿਆਦ ਵਧਾਓ ਜੀ, ਸਾਨੂੰ ਹਾਲੇ ਫਿਗਰ ਨਹੀਂ ਲੱਭਦੇ ਪਏ। ਉਹਨਾਂ ਸਾਰਿਆਂ ਨੂੰ ਵੇਖ ਕੇ ਲੱਗਦਾ ਕਿ ਬੜੀ ਬਰੀਕੀ ਸੇ ਤੋੜਾ ਹੈ ਉਸਨੇ ਦਿਲ का हर कोना, सच कहूँ मुझे तो उनके हुनर पे नाज होता है। कि हुनर ਤੇ ਨਾਜ਼ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਭਰਮਾਇਆ, ਲੋਕਾਂ ਨੂੰ ਯਕੀਨ ਚ ਲਿਆ ਕਿ ਕਰਜ਼ਾ ਮਾਫ ਕਰ ਦੇਣਗੇ। ਹੁਣ ਜਦੋਂ ਸੱਤਾ ਚ ਆ ਗਿਆ, ਹੁਣ ਕੋਨੇ ਲੱਭਦੇ ਪਏ ਆ ਕਿ ਕਿਹੜੇ ਕੋਨੇ ਥਾਣੀ ਅਸੀਂ ਬਚ ਕੇ ਨਿਕਲਣਾ। ਜੀ ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।